पंजाब ਦਾ ਜ਼ਿਲ੍ਹਾ ਸ਼ੇਖੂਪੁਰਾ हर समय ਵਿੱਚ ਵੱਡੇ ਦੁਸ਼ਮਣਦਾਰਾਂ ਤੇ ਬਦਮਾਸ਼ਾਂ ਦੇ ਹਵਾਲੇ ਨਾਲ ਮਸ਼ਹੂਰ ਰਿਹਾ ਹੈ। ਕਦੀ ਇੱਥੇ ਸਫਦਰ ਉਰਫ ਛੱਬਾ ਡੋਗਰ ਪੈਦਾ ਹੋਇਆ, ਕਦੀ ਕਾਸ਼ੀ ਭੱਟੀ, ਕਦੀ ਮੁਜ਼ਫਰੀ ਗਾਜੀ ਕਾ ਤੇ ਕਦੀ ਇੱਥੇ ਅਫਜ਼ਲ ਵਿਰਕ ਨੇ ਰਾਜ ਕੀਤਾ। ਇੱਥੇ ਇੱਕ ਇੰਜ ਦਾ ਦੁਸ਼ਮਣਦਾਰ ਵੀ ਹੋਇਆ ਜਿਨੇ ਆਪਣੇ ਮੁਖਾਲਫ ਨੂੰ ਕਤਲ ਕਰਕੇ ਉਹਦੀ ਲਾਸ਼ ਦਾ ਕੀਮਾ ਬਣਾ ਕੇ ਆਪਣੇ ਮਕਤੂਲ ਭਰਾ ਦੀ ਕਬਰ ਉੱਤੇ ਸੁੱਟ ਦਿੱਤਾ। अस्सलाम वालेकुम नाजरीन, भुलेखा टीवी ਦੇ ਨਾਲ मैं आजम तौकीर। नाजरीन, अज की कहानी एक बड़ी मशहूर शख्सियत दी है, लेकिन उसकी जिंदगी के कई पहलू ऐसे ने जिदे तो बहुत सारे लोग वाकिफ नहीं। उन बतौर सियासतदान, बतौर चौधरी सारे लोग ही जानते हैं। उस बंदे का नाम है मुनव्वर हुसैन मंझ। मुनव्वर हुसैन मंझ की शनाख्त जी है वो है शेखूपुरा की, लेकिन जे ये पिछोकड़ वल जाइए, ਇਹਦਾ ਦਾਦਾ ਜਿਹੜਾ ਹੈ ਅੱਲਾ ਦਿੱਤਾ ਉਹਦਾ ਨਾਂ ਸੀ, ਉਹ ਭਾਰਤ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਸੀ ਔਰ ਉੱਥੇ ਕਾਸ਼ਤਕਾਰੀ ਕਰਦਾ ਸੀ। ਦੱਸਿਆ ਜਾਂਦਾ ਹੈ ਕੋਈ 1 ਮੁਰੱਬਾ ਦੇ ਕਰੀਬ ਉਹਦੀ ਜ਼ਮੀਨ ਸੀ ਔਰ ਇਸ ਟੱਬਰ ਦੀ ਉੱਥੇ ਦੀ ਜਿਹੜੀ ਸ਼ਨਾਖਤ ਹੈ ਵੇ ਜਾਂ ਜਿਸ ਸ਼ੁਹਰਤ ਵਜ੍ਹਾ ਸ਼ੁਹਰਤ ਜਿਹੜੀ ਉਹ ਇਹੀ ਹੈ ਕਿ ਲੜਾਈਆਂ ਝਗੜੇ ਦੰਗੇ ਫਸਾਦ ਰੱਸਾਗੀਰੀ ਇਸ ਤਰ੍ਹਾਂ ਦੇ ਕੰਮ ਇਹ ਕਰਦੇ ਸਨ। ਵੈਸੇ ਵੀ ਮੰਝ ਜਿਹੜੀ ਉਹ ਚੌਂਕੇ ਰਾਜਪੂਤਾਂ ਦੀ ਗੋਤ ਤੇ ਰਾਜਪੂਤਾਂ ਵਿੱਚ ਲੜਾਈਆਂ ਝਗੜੇ ਸ਼ਿਕਾਰ ਖੇਡਣਾ ਇਸ ਤਰ੍ਹਾਂ ਦੇ ਮਾਮਲਾਤ ਸ਼ੁਰੂ ਤੋਂ ਲੈ ਕੇ ਹੀ ਚੱਲਦੇ ਆ ਰਹੇ ਨੇ। ਇਹ ਖਾਨਦਾਨ ਜਿਹੜਾ ਹੈਗਾ 1947 ਵਿੱਚ ਅੰਮ੍ਰਿਤਸਰ ਤੋਂ ਹਿਜਰਤ ਕਰਕੇ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਪਿੰਡ ਤਤਲੇ ਹਕੀਮ ਹੈਦਰ ਅਲੀ ਚਾਹ ਕੇ ਰਿਹਾਇਸ਼ ਪਜ਼ੀਰ ਹੁੰਦਾ ਹੈ। ਮੁਨੱਵਰ ਹੁਸੈਨ ਮੰਝ ਦੇ ਵਾਲਦ ਦਾ ਨਾਮ ਫਕੀਰ ਹੁਸੈਨ ਸੀ ਔਰ ਫਕੀਰ ਹੁਸੈਨ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਬੜਾ ਫਹਿਮ ਫਰਾਸਤ ਵਾਲਾ ਬੰਦਾ ਸੀ, ਬੜਾ ਸਿਆਣਾ ਆਦਮੀ ਸੀ। ਖੈਰ ਉੱਥੇ ਜਦੋਂ ਇਹ ਰਹਿਣ ਲੱਗ ਪਏ ਤੇ ਉੱਥੇ ਇਹਨਾਂ ਦੀ ਇੱਕ ਛੋਟੀ ਜੀ ਗੱਲ ਤੋਂ, ਯਾਨੀ ਗੰਦਮ ਦੀ ਤੂੜੀ ਜਿਹੜੀ ਹੁੰਦੀ ਹੈ, ਪਿੰਡਾਂ ਵਾਲੇ ਲੋਕ ਤਾਂ ਅਸੀਂ ਸਮਝਦੇ ਹਾਂ, ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਤੂੜੀ ਕਿਹਨੂੰ ਕਹਿੰਦੇ ਨੇ। ਗੰਦਮ ਦਾ ਭੋਸਾ ਜਿਹੜਾ ਹੈ ਉਹਨੂੰ ਅਸੀਂ ਤੂੜੀ ਕਹਿੰਦੇ ਹਾਂ। ਉਸ ਤੂੜੀ ਦੀ ਵਜ੍ਹਾ ਤੋਂ ਇਹਨਾਂ ਦੀ ਲੜਾਈ ਹੁੰਦੀ ਹੈ ਪਿੰਡ ਦੇ ਵਿੱਚ ਔਰ ਉਸ ਲੜਾਈ ਦੇ ਵਿੱਚ 2 ਬੰਦੇ ਕਤਲ ਹੋ ਜਾਂਦੇ ਨੇ। ਫਿਰ ਇੱਕ ਹੋਰ ਪਿੰਡ ਹੈਗਾ ਹਰਦੇਵ, ਉੱਥੇ ਨੇੜੇ ਹੀ ਹੈ। ਹਰਦੇਵ ਦੇ ਲੋਕਾਂ ਨਾਲ ਫਿਰ ਇਹਨਾਂ ਦੀ ਇੱਕ ਲੜਾਈ ਹੁੰਦੀ ਹੈ। ਜਦੋਂ ਉਹਨਾਂ ਨਾਲ ਲੜਾਈ ਹੁੰਦੀ ਹੈ, ਉਹ ਬਕਾਇਦਾ ਆ ਕੇ ਮੁਸੱਲਾ ਹੋ ਕੇ ਚੜਾਈ ਕਰ ਦਿੰਦੇ ਨੇ ਇਹਨਾਂ ਦੇ ਪਿੰਡ ਦੇ ਉੱਤੇ। ਫਕੀਰ ਹੁਸੈਨ ਚੌਂਕੇ ਸਿਆਣਾ ਆਦਮੀ ਸੀ, ਉਹਨੇ ਸੋਚਿਆ ਕਿ ਬੱਚੇ ਮਰਵਾਉਣ ਨਾਲੋਂ ਬਿਹਤਰ ਹੈ ਇੱਥੋਂ ਹਿਜਰਤ ਕਰਤੀ ਜਾਵੇ, ਵਰਨਾ ਨੁਕਸਾਨ ਹੋਏਗਾ। ਇਹ ਉਹ ਦਿਨ ਸਨ ਜਦੋਂ ਮੁਨੱਵਰ ਹੁਸੈਨ ਮੰਝ ਕਾਲਜ ਦਾ ਸਟੂਡੈਂਟ ਸੀ। ਖੈਰ ਇਹ ਟੱਬਰ ਤਤਲੇ ਹਕੀਮ ਹੈਦਰ ਅਲੀ ਤੋਂ ਉੱਠ ਕੇ ਸ਼ੇਖੂਪੁਰਾ ਆ ਜਾਂਦੇ ਨੇ ਔਰ 32 ਚੌਕ ਦੇ ਕਰੀਬ ਇਹਨਾਂ ਡੇਰਾ ਸ਼ੇਰਾ ਵੀ ਆਪਣਾ ਬਣਾਇਆ ਸ਼ੇਖੂਪੁਰਾ ਦੇ ਵਿੱਚ, ਉੱਥੇ ਆ ਕੇ ਰਹਿਣ ਲੱਗ ਪਏ। ਖੈਰ ਜਿਵੇਂ ਕਿ ਮੈਂ ਦੱਸ ਰਿਹਾ ਹਾਂ ਕਿ ਮੁਨੱਵਰ ਹੁਸੈਨ ਮੰਝ ਉਹਨਾਂ ਦਿਨਾਂ ਦੇ ਵਿੱਚ ਕਾਲਜ ਦਾ ਸਟੂਡੈਂਟ ਸੀ ਔਰ ਜਿਹੜੀ ਸਟੂਡੈਂਟਸ ਦੀ ਸਿਆਸਤ ਹੁੰਦੀ ਉਹਦੇ ਵਿੱਚ ਹਿੱਸਾ ਵਗੈਰਾ ਲੈਂਦਾ ਸੀ। ਉਹ ਸਿਆਸਤ ਦਾ ਜਿਹੜਾ ਚਸਕਾ ਵੇ ਉਹ ਜਦੋਂ ਲੱਗਿਆ ਮੁਨੱਵਰ ਹੁਸੈਨ ਮੰਝ ਨੂੰ ਤੇ 1979 ਵਿੱਚ ਮੁਨੱਵਰ ਹੁਸੈਨ ਮੰਝ ਜਿਹੜਾ ਉਹ ਬਕਾਇਦਾ ਸਿਆਸਤ 'ਚ ਆਇਆ ਤੇ ਕੌਂਸਲਰ ਮੁੰਤਖਬ ਹੋ ਗਿਆ। ਫਿਰ 1983 ਵਿੱਚ ਦੁਬਾਰਾ ਇਹ ਕੌਂਸਲਰ ਮੁੰਤਖਬ ਹੁੰਦਾ ਵੇ। ਉਸ ਤੋਂ ਬਾਅਦ 1985 ਦੇ ਖੂਨੀ ਇਲੈਕਸ਼ਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਆਮ ਤੌਰ ਦੇ ਉੱਤੇ, ਉਹ ਆ ਜਾਂਦੇ ਨੇ। ਖੂਨੀ ਇਸ ਤੋਂ ਕਿ ਉਸ ਇਲੈਕਸ਼ਨ ਜਿਹੜਾ ਹੈਗਾ 1985 ਦਾ, ਉਹਦੇ ਵਿੱਚ ਬੜੀਆਂ ਲੜਾਈਆਂ, ਬੜੇ ਦੰਗੇ ਹੋਏ ਸਨ, ਬੜੇ ਲੋਕ ਮਰੇ ਸਨ। ਇਸ ਵਾਸਤੇ ਉਸ ਇਲੈਕਸ਼ਨ ਨੂੰ ਖੂਨੀ ਇਲੈਕਸ਼ਨ ਦੇ ਨਾਂ ਤੋਂ ਯਾਦ ਕੀਤਾ ਜਾਂਦਾ ਹੈ। ਇਹ ਜਦੋਂ ਇਲੈਕਸ਼ਨ ਆਇਆ ਤੇ ਮੁਨੱਵਰ ਹੁਸੈਨ ਮੰਝ ਆਜ਼ਾਦ ਹੈਸੀਅਤ ਨਾਲ PP 121 ਤੋਂ ਪੰਜਾਬ ਅਸੈਂਬਲੀ ਦਾ ਇਲੈਕਸ਼ਨ ਲੜਨ ਲਈ ਖਲੋਤਾ। ਇਹਦੇ ਮੁਕਾਬਲੇ ਵਿੱਚ ਇੱਕ ਬੜਾ ਮਸ਼ਹੂਰ ਚੌਧਰੀ ਮੁਹੰਮਦ ਇਕਬਾਲ ਡਾਰ ਉਹ ਲੜ ਰਿਹਾ ਸੀ ਇਲੈਕਸ਼ਨ। ਖੈਰ ਕੰਪੇਨ ਹੁੰਦੀ ਰਹੀ। ਜਦੋਂ ਇਲੈਕਸ਼ਨ ਦਾ ਦਿਨ ਆਇਆ ਤੇ ਉਦੋਂ ਇੱਕ ਬਲੋਚ ਖਾਨਦਾਨ ਸੀ ਸ਼ੇਖੂਪੁਰੇ ਦਾ, ਉਹ ਚੌਧਰੀ ਇਕਬਾਲ ਡਾਰ ਦੀ ਹਮਾਇਤ ਵਿੱਚ ਸੀ ਔਰ ਉਹਦੇ ਨਾਲ ਚੱਲ ਰਿਹਾ ਸੀ, ਕੰਪੇਨ ਵੀ ਕਰ ਰਿਹਾ ਸੀ ਔਰ ਇਲੈਕਸ਼ਨ ਵਾਲੇ ਦਿਨ ਵੀ ਹਰ ਪੋਲਿੰਗ ਬੂਥ ਦੇ ਉੱਤੇ ਉਹ ਜਾਂਦੇ ਔਰ ਜੋ ਕਰ ਸਕਦੇ ਸਨ ਉਹ ਕਰ ਰਹੇ ਸਨ। ਹੁੰਦਾ ਇਹ ਵੇ ਜਨਾਬ ਅਲੀ ਕਿ ਇੱਕ ਪੋਲਿੰਗ ਬੂਥ ਹੈਗਾ ਗੌਰਮੈਂਟ ਗਰਲਜ਼ ਸਕੂਲ ਦਾ, ਉੱਥੇ ਮੁਨੱਵਰ ਮੰਝ ਦੇ ਕੁਝ ਲੋਕਾਂ ਦੀ ਔਰ ਬਲੋਚਾਂ ਦਰਮਿਆਨ ਝਗੜਾ ਹੋ ਜਾਂਦਾ ਹੈ, ਗਾਲੀ ਗਲੋਚ ਹੁੰਦੀ ਹੈ ਤੇ ਹੱਥੋਂ ਪਾਈ ਵੀ ਹੋ ਜਾਂਦੇ ਨੇ। ਜਦੋਂ ਹੋ ਜਾਂਦੇ ਨੇ ਥੋੜ੍ਹੀ ਦੇਰ ਬਾਅਦ ਮੁਨੱਵਰ ਹੁਸੈਨ ਮੰਝ ਦਾ ਛੋਟਾ ਭਰਾ ਜਿਹਦਾ ਨਾਂ ਹਬੀਬ ਮੰਝ ਸੀ ਉਹ ਉੱਥੇ ਆ ਜਾਂਦਾ ਹੈ। ਜਦੋਂ ਉਹ ਆਉਂਦਾ ਹੈ ਤੇ ਲੜਾਈ ਦੁਬਾਰਾ ਸ਼ੁਰੂ ਹੋ ਜਾਂਦੀ ਹੈ। ਦੁਬਾਰਾ ਜਦੋਂ ਲੜਾਈ ਹੁੰਦੀ ਹੈ ਤੇ ਬਲੋਚਾਂ ਦੇ ਇੱਕ ਬੰਦੇ ਕੋਲ ਖੰਜਰ ਹੁੰਦਾ ਹੈ, ਉਹ ਖੰਜਰ ਕੱਢ ਕੇ ਤੇ ਹਬੀਬ ਮੰਝ ਨੂੰ ਮਾਰ ਦਿੰਦਾ ਹੈ, ਜਿਹਦੇ ਨਤੀਜੇ ਵਿੱਚ ਹਬੀਬ ਮੰਝ ਮੌਕੇ ਉੱਤੇ ਹੀ ਜਾਂ ਬਹਕ ਹੋ ਜਾਂਦਾ ਹੈ। ਜਦੋਂ ਇਹ ਵਕੂਆ ਹੋ ਜਾਂਦਾ ਹੈ ਤੇ ਜ਼ਾਹਿਰ
ਬਲੋਚ ਵੀ ਔਰ ਚੌਧਰੀ ਇਕਬਾਲ ਡਾਰ ਦੀ ਪਾਰਟੀ ਵੀ ਸਾਰੇ ਪੋਲਿੰਗ ਬੂਥ ਛੱਡ ਕੇ ਤੇ ਨਸ ਨੁਸ ਗਈ ਵੀ ਹੁਣ ਖੋਰੇ ਕੀ ਬਣੇਗਾ, ਇਹ ਹਮਲਾ ਕਰਨਗੇ ਜਾਂ ਕੀ ਹੁੰਦਾ ਵੇ। ਖੈਰ ਇਹਨਾਂ ਵੀ ਇੱਕ ਵਾਰੀ ਤੇ ਸੁਣਿਆ ਕਿ ਇੱਕ ਵਾਰੀ ਤੇ ਮੰਝ ਵੀ ਬਿਲਕੁਲ ਬਹਿ ਗਏ, ਲੇਕਿਨ ਫਕੀਰ ਹੁਸੈਨ ਇਹਦਾ ਵਾਲਿਦ ਜਿਹੜਾ ਮੁਨੱਵਰ ਹੁਸੈਨ ਮੰਝ ਦਾ, ਚੌਂਕੇ ਬੜਾ ਸਿਆਣਾ ਆਦਮੀ ਸੀ ਔਰ ਬੜੀ ਫਹਿਮੋ ਫਰਾਸਤ ਵਾਲਾ ਆਦਮੀ ਦੱਸਿਆ ਜਾਂਦਾ ਵੇ, ਉਹਨੇ ਇਹਨਾਂ ਨੂੰ ਆਖਿਆ ਕਿ ਜੋ ਹੋਣਾ ਸੀ ਉਹ ਹੋ ਗਿਆ, ਮੁੰਡੇ ਵਾਲਾ ਕੰਮ ਬਾਅਦ ਵਿੱਚ ਵੇਖਾਂਗੇ, ਪਹਿਲੇ ਤੁਸੀਂ ਇਲੈਕਸ਼ਨ ਤੇ ਤਵੱਜੋ ਦਿਓ ਔਰ ਇਲੈਕਸ਼ਨ ਜਿੱਤੋ, ਇਸ ਤੋਂ ਬਾਅਦ ਇਹਦਾ ਵੇਖਾਂਗੇ ਕਿ ਹੁਣ ਅਸੀਂ ਇਸ ਕਤਲ ਦਾ ਕੀ ਕਰਨਾ ਵੇ। ਖੈਰ ਇਹਨਾਂ ਇਲੈਕਸ਼ਨ ਲੜਿਆ, ਦੱਸਿਆ ਜਾਂਦਾ ਹੈ ਕਿ ਚੌਂਕੇ ਬਲੋਚ ਵੀ ਉੱਥੋਂ ਨਸ ਗਏ ਔਰ ਇਕਬਾਲ ਡਾਰ ਜਿਹੜਾ ਹੈ ਵੇ ਉਹਦੀ ਪਾਰਟੀ ਵੀ ਸਾਰੀ ਨਸ ਨੁਸ ਗਈ। ਉਸ ਤੋਂ ਬਾਅਦ ਇਹਨਾਂ ਆਪਣੀ ਮਰਜ਼ੀ ਨਾਲ ਵੋਟ ਪਾਏ, ਆਪਣੀ ਮਰਜ਼ੀ ਨਾਲ ਮੋਹਰਾਂ ਲਾਈਆਂ ਤੇ ਮੁਨੱਵਰ ਹੁਸੈਨ ਮੰਝ PP 121 ਚੋਂ ਰੁਕਨ ਪੰਜਾਬ ਅਸੈਂਬਲੀ ਮੁੰਤਖਬ ਹੋ ਗਿਆ। ਜਦੋਂ ਇਹ ਮੁੰਤਖਬ ਹੋ ਜਾਂਦਾ ਵੇ ਦਿਨ ਲੰਘਰੇ ਰਹਿੰਦੇ ਨੇ, ਲੇਕਿਨ ਜਿਹੜਾ ਉਹ ਇਹਦਾ ਭਰਾ ਕਤਲ ਹੋਇਆ ਸੀ ਹਬੀਬ ਮੰਝ, ਉਹ ਕਤਲ ਇਹਨੂੰ ਸੌਣ ਨਹੀਂ ਦਿੰਦਾ। ਖੈਰ ਇਕਬਾਲ ਡਾਰ ਜਿਹੜਾ ਹੈਗਾ ਸਿਆਣਾ ਆਦਮੀ ਸੀ, ਉਹਨੇ ਕਿਹਾ ਕਿ ਇਹ ਵਕਤੀ ਲੜਾਈ ਹੋਈ ਹੈ, ਕੋਈ ਦੁਸ਼ਮਣੀ ਜਾਂ ਖਾਨਦਾਨੀ ਦੁਸ਼ਮਣੀ ਤੇ ਹੈ ਨਹੀਂ, ਨਾ ਕੋਈ ਜ਼ਮੀਨਾਂ ਤੇ ਜਾਇਦਾਦ ਦਾ ਰੌਲਾ ਸੀ। ਇੱਕ ਮੌਕੇ ਦੇ ਉੱਤੇ ਗੁੱਸੇ 'ਚ ਆ ਕੇ ਸਾਰਾ ਕੁਝ ਹੋਇਆ ਵੇ, ਕਿਉਂ ਨਾ ਇਹਨਾਂ ਦੋਵਾਂ ਟੱਬਰਾਂ ਦੀ, ਬਲੋਚਾਂ ਦੀ ਔਰ ਮੁਨੱਵਰ ਮੰਝ ਖਾਨਦਾਨ ਦੀ ਆਪਸ ਵਿੱਚ ਸੁਲ੍ਹਾ ਕਰਾ ਦਿੱਤੀ ਜਾਵੇ। ਖੈਰ ਚੌਧਰੀ ਇਕਬਾਲ ਡਾਰ ਵਿੱਚ ਪੈਂਦਾ, ਵਿੱਚ ਪੈ ਕੇ ਇਹਨਾਂ ਦੋਵਾਂ ਖਾਨਦਾਨਾਂ ਨੂੰ ਬਿਠਾ ਕੇ ਇਹਨਾਂ ਦੋਵਾਂ ਘਰਾਂ ਦੀ ਸੁਲ੍ਹਾ ਕਰਵਾ ਦਿੰਦਾ ਹੈ। ਸੁਲ੍ਹਾ ਤੇ ਹੋ ਜਾਂਦੀ ਹੈ, ਲੇਕਿਨ ਮੁਨੱਵਰ ਮੰਝ ਖਾਨਦਾਨ ਜਿਹੜਾ ਹੈਗਾ ਉਹ ਆਪਣੇ ਉਸ ਮਕਤੂਲ ਭਰਾ ਜਿਹੜਾ ਹੈਗਾ ਮੁਨੱਵਰ ਮੰਝ ਦਾ, ਉਹਦੇ ਕਤਲ ਨੂੰ ਬਿਲਕੁਲ ਨਹੀਂ ਭੁੱਲਦੇ ਔਰ ਹਮੇਸ਼ਾ ਇਹ ਸੋਚਦੇ ਰਹਿੰਦੇ ਨੇ ਕਿ ਇਹਦਾ ਹੁਣ ਬਦਲਾ ਅਸੀਂ ਕਿਵੇਂ ਕਰਕੇ ਲੈਣਾ ਔਰ ਤਗੜੇ ਤਰੀਕੇ ਨਾਲ ਲੈਣਾ। ਖੈਰ ਜਨਾਬ ਹੁੰਦਾ ਇਹ ਵੇ ਕਿ ਉਮਰਾ ਜਾਂ ਹਜ ਦੱਸਿਆ ਜਾਂਦਾ ਹੈ ਕਿ ਮੁਨੱਵਰ ਹੁਸੈਨ ਮੰਝ ਜਿਹੜਾ ਹੈਗਾ ਉਮਰੇ ਤੇ ਚਲਾ ਗਿਆ ਜਾਂ ਹਜ ਤੇ ਚਲਾ ਗਿਆ। ਉਸ ਤੋਂ ਬਾਅਦ ਇਹ ਸਾਰੀ ਪਲੈਨਿੰਗ ਹੁੰਦੀ ਹੈ, ਜ਼ਾਰੀ ਬਾਤ ਹੈ ਮੁਨੱਵਰ ਹੁਸੈਨ ਮੰਝ ਨਾਲ ਰਾਬਤੇ 'ਚ ਹੋ ਕੇ ਪਲੈਨਿੰਗ ਹੁੰਦੀ ਹੈ। ਇਹਨਾਂ ਦਾ ਇੱਕ ਦੋਸਤ ਸੀ ਮੇਜਰ ਸ਼ਾਹ ਉਹਦਾ ਨਾਂ ਸੀ। ਬਾਅਦ ਲੋਕ ਤੇ ਇਹ ਦੱਸਦੇ ਨੇ ਕਿ ਮੇਜਰ ਸ਼ਾਹ ਤੇ ਮੁਨੱਵਰ ਹੁਸੈਨ ਮੰਝ ਨੇ ਰਲ ਕੇ ਕਾਰ ਲਈ ਹੋਈ ਸੀ, ਜਿਹੜੀ ਮੁਨੱਵਰ ਸ਼ਾਹ ਬਤੌਰੇ ਰੈਂਟ ਦੇ ਉੱਤੇ ਉਹ ਚਲਾਉਂਦਾ ਹੁੰਦਾ ਸੀ। ਲੇਕਿਨ ਇਹ ਗੱਲ ਵੈਸੇ ਕੋਈ ਸਮਝ ਵਿੱਚ ਨਹੀਂ ਆਉਂਦੀ ਕਿ ਇੱਕ ਰੁਕਨ ਪੰਜਾਬ ਅਸੈਂਬਲੀ ਹੈ, ਵੈਸੇ ਵੀ ਤਗੜਾ ਬੰਦਾ ਹੈ, ਉਹਨੂੰ ਰੈਂਟ ਤੇ ਕਾਰਾਂ ਚਲਾਉਣ ਦੀ ਲੋੜ ਨਹੀਂ। ਬਹਰਹਾਲ ਜਿਵੇਂ ਕਰਕੇ ਵੀ ਉਹ ਮੇਜਰ ਸ਼ਾਹ ਜਿਹੜਾ ਉਹ ਦੋਸਤ ਹੁੰਦਾ ਹੈ ਮੁਨੱਵਰ ਹੁਸੈਨ ਮੰਝ ਦਾ। ਅੱਛਾ ਜਿਹੜੀ ਬਲੋਚ ਪਾਰਟੀ ਹੈ ਉਹਨਾਂ ਦੇ ਕੁਝ ਕੇਸਿਸ ਫੈਸਲਾਬਾਦ ਵਿੱਚ ਚੱਲ ਰਹੇ ਸਨ, ਉਹਨਾਂ ਤਾਰੀਖ ਪੇਸ਼ੀ ਤੇ ਜਾਣਾ ਸੀ ਕਚਹਿਰੀ, ਤੇ ਮੇਜਰ ਸ਼ਾਹ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਇਹਨਾਂ ਤਰੀਕ ਤੇ ਜਾਣਾ ਹੈ। ਮੇਜਰ ਸ਼ਾਹ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਤਰੀਕ ਤੇ ਤੁਸੀਂ ਜਾਣਾ ਹੈ, ਗੱਡੀ ਤੇ ਤੁਸੀਂ ਲੈਣੀ ਹੈ, ਤੁਸੀਂ ਮੇਰੀ ਗੱਡੀ ਲੈ ਜਾਓ। ਉਹਨਾਂ ਆਖਿਆ ਚਲੋ ਠੀਕ ਹੈ, ਚੌਂਕੇ ਸੁਲ੍ਹਾ ਹੋ ਚੁੱਕੀ ਹੋਈ ਸੀ, ਇਸ ਵਾਸਤੇ ਉਹਨਾਂ ਨੂੰ ਵੀ ਕੋਈ ਖੌਫ ਖਤਰਾ ਨਹੀਂ ਸੀ। ਖੈਰ ਉਹਨਾਂ ਗੱਡੀ ਉਹਦੀ ਕਿਰਾਏ ਤੇ ਲੈ ਲਈ ਹੈ ਤੇ ਜ਼ਾਹਿਰ ਨਾਲ ਮੇਜਰ ਸ਼ਾਹ ਵੀ ਨਾਲ ਚਲਾ ਗਿਆ ਵੇ। ਹੁਣ ਰਸਤੇ ਦੇ ਵਿੱਚ ਜਦੋਂ ਫੈਸਲਾਬਾਦ ਜਾ ਰਹੇ ਸਨ, ਉਹਨਾਂ ਉੱਤੇ ਮੁਸੱਲਾ ਅਫਰਾਦ ਜਿਹੜੇ ਨੇ ਉਹ ਦਾਵਾ ਬੋਲ ਦਿੰਦੇ ਨੇ, ਰੋਕ ਕੇ ਫਾਇਰਿੰਗ ਕਰ ਦਿੰਦੇ ਨੇ ਔਰ ਉਸ ਸ਼ਦੀਦ ਹਮਲੇ ਦੇ ਨਤੀਜੇ ਦੇ ਵਿੱਚ ਬਲੋਚਾਂ ਦੇ 7 ਬੰਦੇ ਮੌਕੇ ਉੱਤੇ ਕਤਲ ਹੋ ਜਾਂਦੇ ਨੇ। ਮਾਰਨ ਵਾਲੇ ਜਿਹੜੇ ਨੇ ਉਹ ਮਾਰ ਕੇ ਉੱਥੋਂ ਨਸ ਨੁਸ ਜਾਂਦੇ ਨੇ। ਅੱਛਾ ਮੁਨੱਵਰ ਹੁਸੈਨ ਮੰਝ ਜਿਹੜਾ ਹੈਗਾ ਇਹ ਵੀ ਵਾਪਸ ਆ ਜਾਂਦਾ ਹੈ। ਇਹਨਾਂ ਉਹ 7 ਬੰਦੇ ਮਾਰ ਦਿੱਤੇ, ਇੱਕ ਬੰਦਾ ਜਿਹਦਾ ਨਾਮ ਬਾਚਾ ਬਲੋਚ ਸੀ ਉਹ ਇਸ ਹਮਲੇ ਦੇ ਵਿੱਚ ਬਚ ਗਿਆ, ਜ਼ਿੰਦਾ ਬਚ ਗਿਆ। ਹੁਣ ਬਾਚਾ ਬਲੋਚ ਜਿਹੜਾ ਉਹਨੇ ਕਿਹਾ ਕਿ ਸਾਡੇ ਕੋਲੋਂ ਤੇ ਉਸ ਰੋਲੇ ਝਗੜੇ ਦੇ ਵਿੱਚ ਇੱਕ ਬੰਦਾ ਕਤਲ ਹੋਇਆ ਸੀ, ਉਹ ਵੀ ਐਵੇਂ ਜਜ਼ਬਾਤੀ ਹੋ ਕੇ ਇਹਨਾਂ ਚੋਂ ਕਿ ਪਲੈਨਿੰਗ ਕਰਕੇ ਸਾਡੇ 7 ਬੰਦੇ ਮਾਰ ਦਿੱਤੇ ਨੇ ਤੇ ਇਹਦਾ ਹੁਣ ਬਦਲਾ ਲੈਣਾ ਬੜਾ ਜ਼ਰੂਰੀ ਹੈ। ਬਾਚਾ ਬਲੋਚ ਨੇ ਆਪਣਾ ਇੱਕ ਗੈਂਗ ਬਣਾ ਲਿਆ, ਗੈਂਗ ਬਣਾ ਕੇ ਤੇ ਉਹਨੇ ਮੁਨੱਵਰ ਮੰਝ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਹੁਣ ਮੁਨੱਵਰ ਮੰਝ ਤੱਕ ਪਹੁੰਚਣਾ ਆਸਾਨ ਨਹੀਂ ਸੀ। ਉਹਦੀ ਵਜ੍ਹਾ ਇਹ ਸੀ, ਨੰਬਰ 1 ਤੇ ਉਹ ਦੁਸ਼ਮਣਦਾਰ ਆਦਮੀ ਸੀ, ਉਹਨੇ ਬੰਦੇ ਵੀ ਮਾਰ ਲਏ ਸਨ, ਉਹਨੂੰ ਪਤਾ ਸੀ, ਉਹ ਬੜੀ ਆਪਣੀ ਹਿਫਾਜ਼ਤ ਕਰਦਾ ਸੀ। ਦੂਸਰਾ ਉਹ ਰੁਕਨ ਪੰਜਾਬ ਅਸੈਂਬਲੀ ਸੀ, ਉਹਦੇ ਨਾਲ ਸਰਕਾਰੀ ਸਿਕਿਉਰਿਟੀ ਵੀ ਹੁੰਦੀ ਸੀ, ਉਹਦੀ ਜ਼ਾਤੀ ਸਿਕਿਉਰਿਟੀ ਵੀ ਹੁੰਦੀ ਸੀ। ਖੈਰ ਇਹ ਦੋਵੇਂ ਪਾਰਟੀਆਂ, ਅੱਛਾ ਉਧਰੋਂ ਉਹ ਲੱਭ ਰਿਹਾ ਮੁਨੱਵਰ ਹੁਸੈਨ ਮੰਝ ਨੂੰ ਕਤਲ ਕਰਨ ਵਾਸਤੇ, ਇਧਰੋਂ ਮੁਨੱਵਰ ਹੁਸੈਨ ਮੰਝ ਪਾਰਟੀ ਜਿਹੜੀ ਹੈ ਉਹਨਾਂ ਆਖਿਆ ਜਿਹੜਾ ਬਾਚਾ ਬਲੋਚ ਬਚ ਗਿਆ ਨਾ ਆਖਰੀ ਬੰਦਾ, ਇਹਨੂੰ ਵੀ ਅਸਾਂ ਮਾਰ ਕੇ ਛੱਡਣਾ, ਕਿਉਂਕਿ ਅਸਲ ਬੰਦਾ ਤੇ ਹੈ ਹੀ ਇਹ, ਦੂਸਰੇ 7 ਮਾਰੇ ਗਏ ਨੇ ਲੇਕਿਨ ਇਹਨੂੰ ਵੀ ਅਸੀਂ ਛੱਡਣਾ ਨਹੀਂ ਹੈ। ਅੱਛਾ ਇਹ ਮਾਮਲਾ ਚੱਲਦੇ ਰਹੇ। ਇਸ ਮਾਮਲਾਤ ਦੇ ਦੌਰਾਨ ਇੱਕ ਦਿਨ ਬਾਚਾ ਬਲੋਚ ਜਿਹੜਾ ਹੈਗਾ ਉਹ ਮੁਨੱਵਰ ਹੁਸੈਨ ਮੰਝ ਦੇ ਬੰਦਿਆਂ ਨੂੰ ਨਜ਼ਰ ਆਉਂਦਾ ਹੈ, ਉਹ ਉਹਨੂੰ ਫੜ ਲੈਂਦੇ ਨੇ, ਉਹਨੂੰ ਫੜ ਕੇ ਤੇ ਉਹ ਅਗਵਾ ਕਰ ਲੈਂਦੇ ਨੇ। 6-7 ਦਿਨ ਉਹਨੂੰ ਲਾਪਤਾ ਕਰ ਦਿੱਤਾ ਜਾਂਦਾ ਹੈ ਔਰ ਨਾ ਪੁਲਿਸ ਉੱਥੇ ਤੱਕ ਪਹੁੰਚ ਸਕਦੀ ਹੈ, ਨਾ ਉਹਦੇ ਲਵਾਹਕੀਨ ਵਰਸਾ ਜਿਹੜੇ ਨੇ ਉਹ ਉਹਦੇ ਤੱਕ ਬਾਚਾ ਤੱਕ ਪਹੁੰਚ ਸਕਦੇ ਨੇ। 7 ਦਿਨ ਪੂਰੇ ਗਾਇਬ ਕਰਨ ਤੋਂ ਬਾਅਦ 8ਵੇਂ ਦਿਨ ਉਸ ਬਾਚਾ ਬਲੋਚ ਨੂੰ ਤਤਲੇ ਹਕੀਮ ਹੈਦਰ ਅਲੀ ਲਿਜਾਇਆ ਜਾਂਦਾ ਹੈ ਮਕਤੂਲ ਹਬੀਬ ਮੰਝ ਦੀ ਕਬਰ ਉੱਤੇ। ਉੱਥੇ ਲਿਜਾ ਕੇ ਕਬਰਸਤਾਨ ਦੇ ਵਿੱਚ ਉਹਨੂੰ ਕਤਲ ਕੀਤਾ ਜਾਂਦਾ ਹੈ। ਕਤਲ ਕਰਕੇ ਫਿਰ ਉਹਦਾ ਕੀਮਾ ਬਣਾਇਆ ਜਾਂਦਾ ਵੇ।
ਕੀਮਾ ਕਰਕੇ ਤੇ ਕਬਰ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ ਤੇ ਮਕਤੂਲ ਨੂੰ ਆਖਿਆ ਜਾਂਦਾ ਹੈ ਕਿ ਲੈ ਹਬੀਬ ਮੰਝ, ਅਸੀਂ ਤੇਰੇ ਕਤਲ ਦਾ ਬਦਲਾ ਇੰਜ ਕਰਕੇ 7 ਪਹਿਲੇ ਮਾਰੇ ਨਹੀਂ ਤੇ 8ਵੇਂ ਨੂੰ ਅੱਜ ਮਾਰ ਕੇ ਤੇਰੀ ਕਬਰ ਦੇ ਉੱਤੇ ਸੁੱਟੀ ਜਾ ਰਹੇ ਹਾਂ। ਅੱਛਾ, ਮਜ਼ੇ ਦੀ ਗੱਲ ਇਹ ਵੇ ਕਿ ਦੱਸਿਆ ਜਾਂਦਾ ਹੈ ਕਿ ਉਹਨਾਂ ਕੀਮਾ ਕਰਕੇ ਉਹਦੀ ਲਾਸ਼ ਨੂੰ ਉੱਤੇ ਸੁੱਟ ਦਿੱਤਾ ਔਰ ਕਿੰਨੇ ਦਿਨ ਤੱਕ ਨਾ ਉੱਥੇ ਪੁਲਿਸ ਗਈ ਉਹਦੀ ਬਾਕੀਆਤ ਇਕੱਠੀ ਕਰਨ ਵਾਸਤੇ, ਨਾ ਉਹਦੇ ਵਰਸਾ ਨੂੰ ਇਹ ਹਿੰਮਤ ਹੋਈ। ਉਹ ਕਿੰਨੇ ਦਿਨ ਉਹਦੀ ਡੈਡ ਬਾਡੀ ਜਾਂ ਉਹਦੀ ਉਹ ਬਾਕੀਆਤ ਜਿਹੜੀ ਸੀ ਕਿਵੇਂ ਹੋਈ ਉਹ ਉੱਥੇ ਪਈ ਰਹੀ, ਜਿਹਨੂੰ ਕੀੜੇ ਤੇ ਕਾਂ ਖਾਂਦੇ ਰਹੇ। ਅੱਛਾ, ਇੱਕ ਤਾਂ ਇਹ ਦੌਰ ਗੁਜ਼ਰਿਆ ਮੁਨੱਵਰ ਹੁਸੈਨ ਮੰਝ ਦੇ ਉੱਤੇ। ਹੁਣ ਮੁਨੱਵਰ ਹੁਸੈਨ ਮੰਝ ਜਿਹੜਾ ਹੈ ਵੇ ਉਹ ਢੇਰ ਸਾਰੀ ਤਾਕਤ ਦੇ ਵਿੱਚ ਆ ਚੁੱਕਿਆ ਸੀ। ਉਹਨਾਂ ਕੀ ਕੀਤਾ, ਅਗਲਾ ਕੰਮ ਉਹਨੇ ਇਹ ਕੀਤਾ ਕਿ ਆਪਣਾ ਜਿਹੜਾ ਪਿੰਡ ਹੈ ਵੇ ਤਤਲੇ ਹਕੀਮ ਹੈਦਰ ਅਲੀ, ਉੱਥੇ ਇੱਕ ਮਲਕ ਰਿਆਸਤ ਸੀ, ਉਹਨੇ ਇੱਕ ਜ਼ਮੀਨ ਆਪਣੀ ਵੇਚੀ ਹੋਈ ਸੀ। ਇਹਨਾਂ ਉਸ ਜ਼ਮੀਨ ਦੇ ਉੱਤੇ ਜਾ ਕੇ ਕਬਜ਼ਾ ਕਰ ਲਿਆ ਔਰ ਉਹ ਜ਼ਮੀਨ ਸੀ 3 ਮੁਰੱਬੇ, 1 ਮੁਰੱਬਾ ਉਹ ਜ਼ਮੀਨ ਸੀ, ਨਾਲ 100 ਕੀ ਮਲੀਆਂ ਦੇ ਵਿੱਚ ਵੀ ਇਹਨਾਂ 3 ਮੁਰੱਬਿਆਂ ਉੱਤੇ ਕਬਜ਼ਾ ਕਰ ਲਿਆ। ਇੰਜ 27 ਕਿੱਲਿਆਂ ਦਾ ਮਾਲਕ ਮੁਨੱਵਰ ਹੁਸੈਨ ਮੰਝ ਜਿਹੜਾ ਹੈਗਾ ਉਹ ਮੁਰੱਬਿਆਂ ਦਾ ਮਾਲਕ ਬਣ ਗਿਆ। 1993 ਦੇ ਵਿੱਚ ਜਦੋਂ ਇਲੈਕਸ਼ਨ ਹੋਏ ਤੇ ਮੁਨੱਵਰ ਹੁਸੈਨ ਮੰਝ ਜਿਹੜਾ ਹੈਗਾ ਇਹ ਰੁਕਨ ਕੌਮੀ ਅਸੈਂਬਲੀ ਮੁੰਤਖਬ ਹੋ ਗਿਆ। 95 ਦੇ ਵਿੱਚ ਕੀ ਹੋਇਆ ਜਨਾਬ ਅਲੀ ਕਿ ਐਂਟੀ ਨਾਰਕੋਟਿਕਸ ਨੇ ਮੁਨੱਵਰ ਹੁਸੈਨ ਮੰਝ ਦੀ ਗੱਡੀ ਵਿੱਚੋਂ 35 ਕਿਲੋ ਹੈਰੋਇਨ ਤੇ 30 ਕਿਲੋ ਚਰਸ ਬਰਾਮਦ ਕਰਕੇ ਮੁਨੱਵਰ ਹੁਸੈਨ ਮੰਝ ਨੂੰ ਗ੍ਰਿਫਤਾਰ ਕਰ ਲਿਆ। ਇੰਜ ਮੁਨੱਵਰ ਹੁਸੈਨ ਮੰਝ ਦੀ ਜ਼ਿੰਦਗੀ ਦਾ ਜਿਹੜਾ ਸਿਆਸੀ ਦੌਰ ਸੀ ਉਹ ਮੁਕੰਮਲ ਤੌਰ ਤੇ ਖਤਮ ਹੋ ਕੇ ਰਹਿ ਗਿਆ।